ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਦੇਸ਼। ਮੈਂ ਤੁਹਾਡਾ ਮੇਜ਼ਬਾਨ ਮਲਕ ਮੁਹੰਮਦ ਹਸਨ ਅਮਾਨ। ਅਸੀਂ ਇਸ ਟਾਈਮ ਖੜੇ ਹਾਂ ਕਲਰ ਕਹਾਰ ਤੇ ਸਾਡਾ ਇਹ ਟੂਰ ਹੈ ਸਵਾਦ ਦਾ। ਤੁਹਾਨੂੰ ਹਰ ਲਮੇ ਬਾਖਬਰ ਰੱਖਾਂਗੇ ਤੇ ਸਾਰੇ ਕੁਦਰਤੀ ਮਨਾਜ਼ਰ ਤੁਹਾਨੂੰ ਦਿਖਾਵਾਂਗੇ, ਆਗਾਹ ਕਰਾਂਗੇ। ਮੇਰੇ ਨਾਲ ਮੌਜੂਦ ਨੇ ਮੀਆਂ ਸਰਫਰਾਜ਼ ਅਹਿਮਦ ਵੱਟੂ ਸਾਹਿਬ। ਜੀ ਵੱਟੂ ਸਾਹਿਬ ਸੁਣਾਓ ਅੱਜ ਦੇ ਸਫ਼ਰ ਦੇ ਬਾਰੇ। ਅਲਹਮਦੁਲਿਲਾ ਅਸੀਂ ਹੁਣ ਕਲਰ ਘਰ ਪਹੁੰਚ ਗਏ ਹਾਂ ਤੇ ਇਸ ਤੋਂ ਬਾਅਦ ਸਾਡਾ ਸਟੇ ਹੋਏਗਾ ਸਵਾਦ ਦੇ ਵਿੱਚ। ਮੇਰੇ ਨਾਲ ਮਲਕ ਹਸਨ ਅਵਾਨ ਸਾਹਿਬ ਔਰ ਕੈਮਰਾਮੈਨ ਨੇ ਜਨਾਬ ਮੀਆਂ ਗੁਲਾਮ ਨਬੀ ਵੱਟੂ ਸਾਹਿਬ। ਉਹਨਾਂ ਦੀ ਵੀ ਸ਼ਦੀਦ ਖਾਹਿਸ਼ ਹੈ ਕਿ ਮੈਂ ਵੀ ਕੈਮਰੇ ਅੱਗੇ ਆਵਾਂ। ਅੱਛਾ, ਤੁਸੀਂ ਇਹ ਦੱਸੋ ਕਿ ਸਫ਼ਰ ਟੂਰ ਦੇ ਬਾਰੇ ਤੁਸੀਂ ਲੋਕਾਂ ਵਿੱਚ ਕੀ ਸ਼ਊਰ ਪੈਦਾ ਕਰਨਾ ਚਾਹੁੰਦੇ ਜੇ, ਅਗਾਈ ਕੀ ਦੇਣਾ ਚਾਹੁੰਦੇ ਹੋ, ਗਾਈਡ ਲਾਈਨ ਕੀ ਦੇਣਾ ਚਾਹੁੰਦੇ ਹੋ, ਇਹਦੇ ਵਾਸਤੇ ਕੀ ਤੁਹਾਡੀ ਰਾਏ ਹੈ? ਦੋਸਤੋ, ਪਾਕਿਸਤਾਨ ਇੰਤਹਾਈ ਖੂਬਸੂਰਤ ਮੁਲਕ ਹੈ ਔਰ ਪਾਕਿਸਤਾਨ ਦੇ ਵਿੱਚ ਬੇਸ਼ੁਮਾਰ ਤਾਰੀਖੀ ਔਰ ਤਫਰੀ ਮੁਕਾਮਾਤ ਨੇ ਜਿਹੜੇ ਕਿ ਅਸੀਂ ਹਾਲੇ ਤੱਕ ਨਹੀਂ ਵੇਖੇ। ਤੇ ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗਾ ਕਿ ਪਾਕਿਸਤਾਨ ਨੂੰ ਇੱਕ ਵਾਰੀ ਵੇਖੋ, ਜ਼ਰੂਰ ਵੇਖੋ। ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਪਤਾ ਚੱਲੇਗਾ ਕਿ ਪਾਕਿਸਤਾਨ ਕਿੰਨਾ ਖੂਬਸੂਰਤ ਹੈ। ਤੇ ਨਾਜ਼ਰੀਨ, ਤੁਹਾਨੂੰ ਹਰ ਲਮੇ ਅਸੀਂ ਆਗਾਹ ਰੱਖਾਂਗੇ। ਹੁਣ ਅਸੀਂ ਇੱਥੋਂ ਅੱਗੇ ਆਪਣੇ ਸਫ਼ਰ ਨੂੰ ਜਾਰੀ ਰੱਖਨੇ ਹੈ। ਅਗਲੇ ਮਕਾਮ ਤੇ, ਅਗਲੇ ਕੁਦਰਤੀ ਮਨਾਜ਼ਰ ਤੇ, ਅਗਲੇ ਜਿੱਥੇ ਸਟੇ ਕਰਾਂਗੇ ਉੱਥੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ।
ਅਸੀਂ ਆਪਣੇ ਸਫ਼ਰ ਨੂੰ ਅੱਗੇ ਜਾਰੀ ਰੱਖਦੇ ਹੋਏ ਇਸ ਟਾਈਮ ਮਾਲਮ ਜੱਬਾ ਪਹੁੰਚ ਚੁੱਕੇ ਹਾਂ ਤੇ ਮਾਲਮ ਜੱਬਾ ਅਸੀਂ ਚੇਅਰ ਲਿਫਟ ਦੇ ਜ਼ਰੀਏ ਆਪਣੀ ਜਿਹੜਾ ਇਥੋਂ ਖਾਸ ਜਗ੍ਹਾ ਜਿੰਦਾ ਨਜ਼ਾਰਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਦੀ ਤਰਫ ਗਾਮਜ਼ਨ ਹੈ। ਪਿੱਛੇ ਦੇਖ ਰਹੇ ਹੋ ਸਾਡੇ ਪਿੱਛੇ ਸਾਡੇ ਦੋਸਤ ਬੈਠੇ ਨੇ ਮੇਰੇ ਨਾਲ ਮੌਜੂਦ ਨੇ ਮੀਆਂ ਸਰਫਰਾਜ਼ ਅਹਿਮਦ ਭੱਟੂ ਸਾਹਿਬ ਜੀ। ਕੀ ਸੀਨ ਹੈ, ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? बिस्मिल्लाहिर्रहमानिर्रहीम। अल्लाह ताला दे खूबसूरत नज़ारे, दिलकश नज़ारे, अल्लाह दी कसम इत्थे आके पहाड़ां विच खो गए हां। दुनिया रंगीनी, क्या बात है, क्या मज़े ने, ठंडा मौसम इंजॉय कर रहे हैं ते हज़ारां लोग इत्थे तशरीफ फरमा ने, आ रहे ने, जा रहे ने। खूबसूरत चेहरे, खूबसूरत लोग, दिलकश नज़ारे। दिल करता है कि बंदा इत्थों दा होके रह जाए। ਤੇ ਸਾਡੇ ਨਾਲ ਵੀ ਪਿੱਛੇ ਦੋਸਤ ਨੇ ਜ਼ੈਦ ਸਾਹਿਬ। ਹਾਏ ਤੇ ਬੜੇ ਖੂਬਸੂਰਤ ਨਜ਼ਾਰੇ ਰੱਬ ਦੇ ਸਾਡੇ ਕੋਲ ਅਲਫਾਜ਼ ਨਹੀਂ ਕਿ ਕੀ ਬਿਆਨ ਕਰੀਏ ਕਿ ਤੇ ਕੀ ਨਜ਼ਾਰੇ। ਤੁਸੀਂ ਜਾਣਦੇ ਹੋ 14 ਅਗਸਤ ਵੀ ਹੈ, ਪਾਕਿਸਤਾਨ ਦਾ ਝੰਡਾ ਪਹਾੜ ਤੇ ਉਹਨਾਂ ਸਜਾਇਆ ਹੋਇਆ ਹੈ। ਪਾਕਿਸਤਾਨ ਇੱਕ ਖੂਬਸੂਰਤ ਮੁਲਕ ਹੈ। ਪਾਕਿਸਤਾਨ ਤੇ ਅੱਲਾ ਦੇ ਬੜੇ ਅਹਿਸਾਨ, ਬੜੀਆਂ ਨਿਮਤਾਂ, ਬੜੇ ਕਰਮ, ਬੜੀਆਂ ਕੁਦਰਤੀ ਹਸੀਨ ਮਨਾਜ਼ਰ ਨਾਲ ਅੱਲਾਹ ਤਾਲਾ ਬੜੀਆਂ ਨਿਮਤਾਂ ਨਾਲ ਨਵਾਜ਼ਿਆ ਹੋਇਆ ਹੈ। ਅਸੀਂ ਲੋਕ ਉਹ ਹੈ ਕਿ ਅਸੀਂ ਇਹਨਾਂ ਨਿਮਤਾਂ ਤੋਂ ਫਾਇਦਾ ਨਹੀਂ ਉਠਾਉਂਦੇ, ਅਸੀਂ ਨਿਮਤਾਂ ਨੂੰ ਗਲਤ ਇਸਤੇਮਾਲ ਕਰਨੇ ਹੈ। ਪੰਜਾਬੀ ਸਰਫਰਾਜ਼ ਸਾਹਿਬ ਨੂੰ ਕਿਹਾ ਗਿਆ ਹੈ ਕਿ ਸਾਡੀ ਤਸਵੀਰ ਬਣਾਓ। ਪਿੱਛੇ ਵਾਲੇ ਦੋਸਤ ਕਹਿ ਰਹੇ ਨੇ ਸਰਫਰਾਜ਼ ਸਾਹਿਬ ਉਹਨਾਂ ਦੀ ਤਸਵੀਰ ਬਣਾਉਣ ਲੱਗੇ ਨੇ, ਤੁਸੀਂ ਦੇਖ ਰਹੇ ਹੋ। ਜ਼ੂਮ ਕੀਤੀ ਹੈ। बाकी इंशाल्लाह नज़ारे थानू ऊपर चल के दिखाने हैं। दिल्ली ऑफिशियली जो मालम जब्बा लिखा हुआ है और हम रवां दवां हैं चेयर लिफ्ट पे। हमारे साथ ये 2 भाई और 2 भाई, 4 भाई और हम 2 भाई, हम हो गए टोटल 6 भाई। जब 6 भाई होते हैं तो फिर कहाँ जी इस्लाम, हाँ जी कहाँ से, इधर से। ओह आप तो फिर आता जाता रहे, हम पहली दफ़ा आए। हाँ जी कितना सुकून है, कितना सुकून। जी दोस्तों ਅਸੀਂ ਇਸ ਟਾਈਮ ਪਹੁੰਚ ਚੁੱਕੇ ਹਾਂ ਬਿਲਕੁਲ ਟੌਪ ਤੇ। ਤੁਹਾਨੂੰ ਵੀਡੀਓ ਦਿਖਾਈ ਸੀ ਚੇਅਰ ਲਿਫਟ ਦੇ ਜ਼ਰੀਏ ਅਸੀਂ ਆ ਰਹੇ ਮਾਲਮ ਜੱਬਾ ਟੌਪ ਤੇ ਪਹੁੰਚ ਚੁੱਕੇ ਹਾਂ। ਮੇਰੇ ਨਾਲ ਮੇਰੇ ਸਾਰੀ ਟੀਮ ਦੋਸਤ ਮੌਜੂਦ ਨੇ, ਇੱਕ ਇੱਕ ਦਾ ਤੁਹਾਨੂੰ ਤਾਰਫ ਕਰਵਾਣੇ ਹੈ। ਮੇਰੇ ਨਾਲ ਜ਼ਾਇਦ ਭਾਈ ਬੈਠੇ ਨੇ, ਜ਼ਾਇਦ ਅਮੀਨ ਸਾਹਿਬ। ਇਸ ਤੋਂ ਇਲਾਵਾ ਮੀਆਂ ਗੁਲਾਮ ਨਬੀ ਭੱਟੂ ਸਾਹਿਬ, ਸਰਫਰਾਜ਼ ਅਹਿਮਦ ਭੱਟੂ ਸਾਹਿਬ, ਉਹਨਾਂ ਨਾਲ ਕੁਝ ਹੋਰ ਦੋਸਤ ਬੈਠੇ ਨੇ। ਉਹ ਸਰਫਰਾਜ਼ ਅਹਿਮਦ ਸਾਹਿਬ, मोहम्मद फरहान साहब और आप बिलावल साहब। पीछे 2 दोस्त। बिलावल बहुत बड़ा नाम है जी। पंजाबी बोलना है आपने, पंजाबी देश है, लिहाजा सिर्फ पंजाब के लोगों वास्ते है। दा मोहम्मद जनेद सारा कुछ बोलना है, पंजाबी नहीं बोले भाई जी जनाब। इत्थों दे सानू लाइक कीता है जने इत्थों दे मेन विजिटिंग पॉइंट ने जिन्हों जरूर देखना चाहिए उन्हों का तारफ ज़ायद अमीन साहब कराएंगे। जी भाईजान दसो, असी इस टाइम टॉप ते पहुँच चुके हैं मालम जब्बा। मालम जब्बे के एरिए में किहड़े पॉइंट हैं जिहड़े लाजमी देखने चाहिए, जिहड़ा भी टूर आएगा उन्होंने देखने चाहिए? जी अस्सलाम वालेकुम वरहमतुल्लाहि वबरकातुहू। बिल्कुल जनाब, साडे भाई मोहम्मद हसन साहब ने दस्सिया इत्थे बेसिकली पीसी होटल जिन्हों का खाना बहुत ही म्यारी और बहुत ही लजीज है। उस बाद जिहड़ी जगह ते असीं आए बैठे मालम जब्बा का एक टॉप है, तो टॉप ते असीं आए बैठे हैं। इस तो अलावा आबशार हैं नाल छोटियां छोटियां एन कह लो कि होर सैरगावां बहुत ज़्यादा ने। जिस तरीके नाल आबशार है पीछे, और ऊपर चले जाइए टॉप ते उत्ते बारिश हो रही क्योंकि असी बदलों के दरम्यान बैठे हैं। तुसी सीन देख सकते हो, बदल थले भी हैं, उत्ते भी हैं। असी बिल्कुल बदलों के दरम्यान बैठे हुए हैं। 10,000 फुट की बुलंदी ते असी बैठे हैं। फासला मंगोरा तो इत्थे तक तकरीबन 50 किलोमीटर है जी, तकरीबन 50 किलोमीटर है, जिंदे विच खतरनाक मोड़ भी आते हैं। लेकिन लोगों का जज्बा वेखण वाला सी। वो अज चूंकि 14 अगस्त का दिन भी है, तो लोग बड़े जोश जज्बे नाल, भरपूर जज्बे नाल, मुहब्बत नाल पाकिस्तान के झंडे लैके आए ने। दोस्त अहबाब काफ़ी दूर सफ़र करते हैं, दूरों तुम देख रहे हो बच्चों के कपड़े जश्न आज़ादी मुबारक के कपड़े पहने हुए ने, तो मोटरसाइकिलों ते गड्डियां ते कुछ पैदल भी दोस्त आए ने, पाकिस्तान के झंडे उठाए हुए।
ਪਾਕਿਸਤਾਨ ਦੇ ਨਾਰੇ ਬੁਲੰਦ ਕਰਦੇ ਹੋਏ 14 ਅਗਸਤ ਦੀ ਆਜ਼ਾਦੀ ਦਾ ਦਿਨ ਅੱਜ ਮਨਾਉਂਦੇ ਹੋਏ ਇੱਥੇ ਪਹੁੰਚੇ ਸਾਹਿਬ ਦਾ ਵੀ ਨਾਲ ਲੈਣਾ ਸਰਦਾਰ ਗੁਲਾਮ ਨਬੀ ਵੱਟੂ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਉਹ ਦੱਸਣਗੇ ਆਪਣੇ ਸਫ਼ਰ ਦੀ ਸਾਰੀ ਰੁਦਾਤ ਬਿਆਨ ਕਰਨਗੇ, ਕਿਸ ਤਰ੍ਹਾਂ ਉਹਨਾਂ ਸਫ਼ਰ ਕੱਟਿਆ, ਕਿਸ ਤਰ੍ਹਾਂ ਆਏ। ਜੀ ਗੁਲਾਮ ਨਬੀ ਸਰਦਾਰ ਸਾਹਿਬ ਜੀ अस्सलाम वालेकुम। पहले तो सारे भाइयों ਨੂੰ खुश आमदीद कहने कि इस इलाके जिन्ने भी दोस्त अहबाब आए ने जी, ਤੇ दूसरा सब भाइयों ਨੂੰ इस इलाके ਦਾ ਟੂਰ ਕਰਨਾ ਚਾਹੀਦਾ ਹੈ। ਬੜੇ ਖੂਬਸੂਰਤ ਔਰ ਦਿਲਕਸ਼ ਨਜ਼ਾਰੇ ਨੇ ਇੱਥੇ ਮਾਸ਼ਾਅੱਲਾ। ਸਾਡੇ ਉੱਤੇ ਵੀ ਬੱਦਲ ਨੇ, ਥੱਲੇ ਵੀ ਬੱਦਲ ਨੇ। ਅਸੀਂ ਸੈਂਟਰ ਦੇ ਵਿੱਚ ਲੱਗੇ ਫਿਰ ਅਗਸਤ ਵਾਸਤੇ ਅੱਜ ਆਏ ਨੇ ਤੇ ਸਾਡੇ ਨਾਲ ਇੰਜੋਏ ਵੀ ਕਰ ਰਹੇ ਨੇ। ਔਰ ਅਤੀਕੁਰ ਰਹਿਮਾਨ ਖਾਨ ਸਾਹਿਬ ਨੇ ਜਿਹੜੇ ਵੀਡੀਓ ਬਣਾ ਰਹੇ ਨੇ, ਸਾਡੇ ਬਹੁਤ ਹੀ ਪਿਆਰੇ ਡਰਾਈਵਰ ਵੀ ਨੇ, ਭਾਈ ਵੀ ਨੇ। ਔਰ ਜ਼ੈਦ ਸੋਨੂ ਸਾਹਿਬ ਨੇ ਜਿਨ੍ਹਾਂ ਨਾਲ ਸਾਡੀ ਬਹੁਤ ਮੁਹੱਬਤ ਤੇ ਪਿਆਰ ਹੈ। ਔਰ ਅਸੀਂ ਕਲਾਸ ਫੈਲੋ ਵੀ ਹਾਂ ਤੇ ਕਲਾਸਮੇਟ ਵੀ। ਤੁਹਾਨੂੰ ਬਹੁਤ ਹੀ ਹੋਰ ਚੀਜ਼ਾਂ ਮਿਲਦੀਆਂ ਨੇ ਜਿਨਦੇ ਵਿੱਚ ਆੜੂ, ਨਾਸ਼ਪਾਤੀ, ਕੁਰਬਾਨੀ, ਆਲੂ ਬੁਖਾਰਾ ਔਰ ਜਾਪਾਨੀ ਫਲ ਜਿਹੜਾ ਹੁਣ ਬਿਲਕੁਲ ਹੀ ਇਸ ਇੱਕ ਮਹੀਨੇ ਦੇ ਅੰਦਰ ਅੰਦਰ ਤਿਆਰ ਹੋ ਰਿਹਾ। ਔਰ ਬਹੁਤ ਹੀ ਖੂਬਸੂਰਤ ਨਜ਼ਾਰੇ ਨੇ ਇੱਥੇ, ਆਬਸ਼ਾਰਾਂ ਨੇ। ਉਸ ਤੋਂ ਇਲਾਵਾ ਅੱਗੇ ਪੁਰੰਚ ਕੇਸਲ ਪੁਰੀ ਹੈ, ਨਾਲ ਸ਼ਾਂਗਲਾ ਟੌਪ ਹੈ। ਬਹੁਤ ਹੀ ਪਿਆਰੀ ਜਗ੍ਹਾ ਨੇ ਤੇ ਤੁਸੀਂ ਆਓ ਸਾਰੇ ਭਾਈ ਔਰ ਇਹਨਾਂ ਅੱਲਾ ਦੇ ਨਜ਼ਾਰਿਆਂ ਨੂੰ ਵੇਖੋ। ਬਹੁਤ ਹੀ ਖੂਬਸੂਰਤ ਜਗ੍ਹਾ ਨੇ ਤੇ ਸਾਰੇ ਭਰਾਵਾਂ ਨੂੰ ਸਭ ਤੋਂ ਆਖਰ ਤੇ ਪੈਗਾਮ ਦੇਣਗੇ ਮੀਆਂ ਸਰਫਰਾਜ਼ ਅਹਿਮਦ ਵੱਟੂ ਸਾਹਿਬ ਜਿਹੜੇ ਟੂਰਿਸਟ ਇਥੋਂ ਟੂਰ ਕਰਦੇ ਨੇ, ਵਿਜ਼ਿਟ ਕਰਦੇ ਨੇ। ਉਹਨਾਂ ਵਾਸਤੇ ਅਹਿਮ ਪੈਗਾਮ ਕੀ ਹੋਏਗਾ ਉਹ ਸਰਫਰਾਜ਼ ਅਹਿਮਦ ਵੱਟੂ ਸਾਹਿਬ ਦੇਣਗੇ, ਕਿਉਂਕਿ 14 ਅਗਸਤ ਹੈ, ਆਜ਼ਾਦੀ ਦਾ ਦਿਨ ਹੈ ਤੇ ਕੌਮ ਵਾਸਤੇ ਇੱਕ ਅਹਿਮ ਪੈਗਾਮ ਸਰਫਰਾਜ਼ ਅਹਿਮਦ ਵੱਟੂ ਸਾਹਿਬ ਦੀ ਜਾਨਬ ਹੋਵੇ। मैं बहुत शुक्रिया अदा करना जनाब मलक मोहम्मद हसन अवान साहब, बाकी सारे दोस्तों का। अल्लाह दी कसम हकीर है, मेरे को अल्फाज नहीं कि मैं इस वादी नूं किवें बयान करा। आलम जब्बा इंतहाई खूबसूरत है, इंतहाई दिलकश है। इनके नज़ारे वेखते इंसान इहदे विच ही खो जाता है। बेहतरीन जगह है, बेहतरीन मौसम है। पंजाब नूं तुसीं जदों छड्ड के KPK आओगे और खास तौर पे मालम जब्बा आओगे, वादी स्वात आओगे तो सारे इलाके नूं, सारे जहान नूं तुसीं भुल जाओगे। बिल्कुल जन्नत नज़ीर वादी है। ते मैं सारे दोस्तों नूं गुजारिश करांगा एक दफ़ा जरूर इत्थे आओ। इतने बेहतरीन होटल ने, सफाई सुथराई अलहमदुलिल्लाह पहले तो बड़ी ठीक है। और जो पंजाब के लोग आते हैं तो कुछ गड़बड़ होती है, तो मैं सारिਆਂ ਨੂੰ ਇਹ दरखास्त करांगा कि इस वादी का खास ख्याल तुसीं रखना है सफाई के हवाले नाल, और इस इलाके में एक दफ़ा तुसीं जरूर आओ। मैं सारे दोस्तों का फिर शुक्रिया अदा करना। दोस्तों अगर इस सफर विच असी 6-7 दोस्त एक टीम की सूरत च आए हैं, ਜ਼ੈਦ ਸੋਨੂ ਸਾਹਿਬ ਨਾ ਹੁੰਦੇ ਇੰਤਹਾਈ ਬੋਰਿੰਗ ਸਫ਼ਰ ਹੋਣਾ ਸੀ। ਜ਼ੈਦ ਸੋਨੂ ਸਾਹਿਬ ਦੀ ਗੁਫ਼ਤਗੂ ਇੰਤਹਾਈ ਦਿਲ ਨੂੰ ਮੋਹ ਲੈਂਦੀ ਹੈ। ਸ਼ੇਰੋ ਸ਼ਾਇਰੀ ਦਾ ਜ਼ੌਕ ਵੀ ਰੱਖਦੇ ਨੇ। ਸ਼ੇਰੋ ਸ਼ਾਇਰੀ ਤੁਹਾਡੀ ਜ਼ੌਕ ਦੀ ਨਜ਼ਰ ਜੀ ਜ਼ੈਦ ਸਾਹਿਬ ਪੰਜਾਬੀ ਸ਼ਾਇਰੀ ਬੜੀ ਕਮਾਲ ਕਰਦੇ ਨੇ, ਸੁਣਨੇ ਲਾਇਕ ਹੈ ਜੀ। ਜ਼ੈਦ ਸਾਹਿਬ ਦੋਸਤਾਂ ਦੇ ਅਸਾਂ ਫਕਤ ਖਿਡਾਵਣਿਆਂ ਤਾਈਂ ਆਸੇ ਸਾਈਆਂ ਖੇਡ ਕੇ ਸੱਟੇ ਟੁੱਟ ਗਏ ਆ। ਹਾਏ 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 ਅਸਾਂ ਫੁੱਲ ਜੇ ਬੇਮਕਸਦ ਆਸੇ ਸਾਈਆਂ ਜਿੱਥੇ ਵੀ ਸੱਟੇ ਸੱਜ ਗਏ ਤੇ ਜਲ ਜਲ ਕੇ ਚਾਟਾਂ ਸਜਣਾ ਦੀਆਂ ਤੇ ਸਿੱਖ ਕੱਲਿਆਂ ਰਹਿਣ ਦਾ ਚੱਜ ਗਏ ਆ। ਵਾਹ ਅਗਾ ਜ਼ਾਇਦੇ ਗਲਤੀ ਨਾ ਕਰਨੀ, ਹਿੱਕਾ ਸੱਜਣ ਬਣਾ ਕੇ ਰੱਜ ਗਏ। ਵਾਹ 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 ਵਾਹ। जनाब मेरे भाई मलक अवान साहब ने, जनाब मोहम्मद हसन अवान साहब ने शेर की फरमाइश की थी। ते हाँ जी, कुछ बंदे होंगे ने ना अपनी औकात बोल जाते हैं। औकात इस तरीके नाल जदों पैसा आ जाए, पैसे तो बाद जिहड़ा ना बंदे नूं बंदा नहीं समझदे। ते उन्हां वास्ते पेश नज़र एक शेर है जी, मलक साहब सुन के जरा जी इरशाद कि जरा बख्त दे महल चबारियां तू बड़िया पौड़ियां लेके गल कर। हाय ते जिथे बाना है शिकवा कर बाना है, मेरे मुंह ते बह के गल कर। वाह वाह। अल्लाह हजरत ओदा सिर आप लैसी, हर मोड़ च खह के गल कर। तेनू आज तक मैं बंदे ऐश कराए औकात च रह के गल कर। वाह वाह वाह, क्या कहनी। ਇੱਥੇ ਜੀ ਤੁਹਾਡੀ ਨਜ਼ਰ ਇੱਕ ਹੋਰ ਸ਼ੇਰ ਹੈ ਭਾਈਜਾਨ, आओ ਕਿ ਤੇਰੇ ਬਾਝੋਂ ਚੈਨ ਨਹੀਂ ਆਇਆ ਤੇ ਕੱਲਿਆਂ ਸਾਨੂੰ ਰਹਿਣ ਨਹੀਂ ਆਇਆ। हाय हाय ਤੇਰੇ ਬਾਝੋਂ चैन ਚੈਨ ਨਹੀਂ ਆਇਆ ਤੇ ਕੱਲਿਆਂ ਸਾਨੂੰ ਰਹਿਣ ਨਹੀਂ ਆਇਆ ਤੇ ਸਾਂਭ ਲੈ ਆਪਣੇ ਛਾਪਾਂ ਛੱਲੇ। जी जी ਤੇਰੇ ਕੋਲ ਅੱਜ ਮੈਂ ਬਹਿਣ ਨਹੀਂ ਆਇਆ। वाह ਸਾਡੀਆਂ ਖਰੀਆਂ ਸੁਣ ਲੈ सुना सुना। जी जी ਜ਼ੈਦ ਸਾਹਿਬ, ਸਾਡੀਆਂ ਖਰੀਆਂ ਸੁਣ ਲੈ ਤੇ ਤੇਰੀਆਂ ਅੱਜ ਮੈਂ ਸਹਿਣ ਨਹੀਂ ਆਇਆ। वाह ਤੇ ਦਿਲ ਵਿੱਚ ਹੀ ਰੋਂਦੇ ਰਹੇ हैं, ਦਿਲ ਵਿੱਚ ਹੀ ਰੋਂਦੇ ਰਹੇ हैं, ਉੱਚੀ ਕਰਨਾ ਮੈਂ ਨਹੀਂ ਆਇਆ। ਤੇ ਖਬਰੇ ਕਿਉਂ ਅੱਜ ਡਹਿ ਗਿਆ ਤੈਥੋਂ, आज तो सानू ਖਬਰੇ ਕਿਉਂ ਅੱਜ ਡਹਿ ਗਿਆ ਤੈਥੋਂ, ਸਾਨੂੰ ਅੱਜ ਤੱਕ ਡਹਿ ਨਹੀਂ रहन नहीं सुन आया। के ए बिल्कुल ना, नहीं आया। वाह वाह बिल्कुल सुन के जनाब सुन के मुर्शद साईं ते तू आना कि मेरे वास्ते ज़ैद सोनू ने कीता की है। हाँ, हाँ, हाँ। जिवें कई शहर रख के भुल वई ना बैठा वट्टू साहब में याद तेरी नु भुल वंजा। ओए बुत कमला मुड्डू लूण होवेंदा, हंजू अख च डुलदा घुल वंजा।
ते मेरा ना जाहिद सोनू जग ते ना रांदा मंग वेख दुआ शाला रुल वंजा हा और तू जुतियां सामने रख देंदो दी जात गवा मैं वटू सा तुल वंजा। वाह वाह वाह, क्या कहने, क्या कहने। गोले जित गए यक्के रह गए। वाह वाह, गोले जित गए यक्के रह गए। यक्के रह गए जो भी हक्के बक्के रह गए जिन्ना थाली थाली वंडी फेरो का दे सके रह गए। वाह वाह, एक वट्टा ना आया किधरों एक पत्थर ना आया किधरों फल बेरी दे पक्के रह गए हाय। कुछ ਤਾਂ ਸਾਡੇ ਸ਼ਹਿਰ ਦੇ ਵਿੱਚ ਨੇ ਕੁਝ ਕੂਫੇ ਕੁਝ ਮੱਕੇ ਰਹਿ ਹਾਏ ਗਏ ਹਾਏ ਹਾਏ, ਜਾਵੀ ਸਾਡੀ ਕਿਸਮਤ ਦੇ ਵਿੱਚ ਧੱਕੇ ਸਾਨ ਬਸ धक्के रह गए। वाह 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 वाह, क्या कहने, क्या कहने। ते जिवें वट साहब कि बई चन्ना पुछ ले भेड़िया रात दे तारियां तू नहीं नहीं ठीक है। वाह, जे जिवें निभदी पई है मेरी ਹਾਏ वाह, वाह, दोबारा। भेड़िया दिल खून दे अथरू रोंदा है जदों याद सतांदी ते ਹਾਏ तू आप तो सौ सुख दिया मैंने और सानू खांदी है रात हनेरी हाय। अल्लाह वास्ते मिल जा जाहिद नु अचन कर चा यार दलेरी। ਲੋ ਜੀ ਇਸ ਦੇ ਨਾਲ ਅਸੀਂ ਇੱਥੋਂ ਇਜਾਜ਼ਤ ਲੈਂਦੇ ਆ ਤੇ ਅਗਲੇ ਮੁਕਾਮ ਤੇ ਫਿਰ ਤੁਹਾਡੇ ਨਾਲ ਅਸੀਂ ਗੁਫ਼ਤਗੂ ਕਰਾਂਗੇ।